The Republic of South Africa institutes proceeding against the State of Israel and requests the court to indicate provisional measures. The principal judicial organ of United Nations concerning alleged violations by Israel of its obligations under the Convention on Prevention and Punishment of the Crime of Genocide, the Genocide Convention, in relation to Palestinians in the Gaza Strip. Israel since 7th October 2023 in particular has failed to prevent genocide and has failed to prosecute the direct and public incitement to genocide, and that Israel has engaged in, is engaging in, and risks further engaging in genocidal acts against the Palestinian people in Gaza. The applicant requests the court to indicate provisional measures in order to protect against further severe and irreparable harm to the rights of the Palestinian people under the Genocide Convention. So to ensure Israel's compliance with its obligations under the Genocide Convention, not to engage in genocide, and to prevent and to punish genocide. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਬਰਾਬਰ ਜਾਰੀ ਹੈ। ਇਸ ਸੰਬੰਧੀ ਸਾਊਥ ਅਫਰੀਕਾ ਦੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਪੈਟੀਸ਼ਨ ਦਾਇਰ ਕੀਤੀ ਹੈ ਔਰ ਪੈਟੀਸ਼ਨ ਵਿੱਚ ਇਜ਼ਰਾਈਲ ਨੂੰ ਫਲਸਤੀਨੀਆਂ ਦੀ ਨਸਲਕੁਸ਼ੀ ਲਈ UN ਚਾਰਟਰ ਅਨੁਸਾਰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਔਰ ਆਸ ਕਰਦੇ ਹਾਂ ਕਿ ਇਸ ਪੈਟਰਨ ਤੇ ਸਿੱਖ ਨਸਲਕੁਸ਼ੀ ਦੇ ਕੇਸ ਨੂੰ ਵੀ ਕੋਈ ਮੁਲਕ ਕਦੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਲੈ ਕੇ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਛ ਗਜ਼ਾ ਦੇ ਵਿੱਚ ਪਿਛਲੇ ਆਲਮੋਸਟ 2.5 ਮਹੀਨੇ ਤੋਂ ਚੱਲ ਰਿਹਾ ਹੈ, 7 ਅਕਤੂਬਰ ਤੋਂ ਬਾਅਦ, ਅੱਛਾ, ਉਸ ਨੇ ਦੁਨੀਆ ਦੇ ਵਿੱਚ ਜਿਹੜੇ 2-3 ਸਬਕ ਦਿੱਤੇ ਨੇ। ਇੱਕ ਤਾਂ ਇਹ ਕਿ ਯੂਨਾਈਟਿਡ ਨੇਸ਼ਨਸ ਇਹਦੇ ਬਾਵਜੂਦ 193 ਮੁਲਕਾਂ ਦੀ ਨੁਮਾਇੰਦਾ ਸੰਸਥਾ ਹੈ, ਲੇਕਿਨ ਉਹ ਟੋਟਲੀ ਫੇਲ ਹੋਈ ਉੱਥੇ ਸੀਜ਼ਫਾਇਰ ਕਰਵਾਉਣ 'ਚ। ਅਮਰੀਕਾ ਦੇ ਹਵਾਲੇ ਨਾਲ ਅੱਜ ਜਿਹੜੀ ਰਿਜ਼ੈਂਟਮੈਂਟ ਅਮਰੀਕਾ ਦੇ ਖਾਸ ਤੌਰ 'ਤੇ ਨੌਜਵਾਨ ਵਰਗ ਦੇ ਵਿੱਚ ਆਪਣੀ ਹਕੂਮਤ ਦੇ ਖਿਲਾਫ ਹੈ ਕਿ ਬਿਲਕੁਲ ਜਨੀਵਾ ਕਨਵੈਨਸ਼ਨ, ਵਿਆਨਾ ਕਨਵੈਨਸ਼ਨ, UN ਚਾਰਟਰ, ਸਿਕਿਉਰਿਟੀ ਕੌਂਸਲ, ਸਭ ਮਤਿਆਂ ਨੂੰ ਜਿਹੜਾ ਉਹ ਪਾੜ ਕੇ ਅੱਗ ਦੇ ਵਿੱਚ ਸੁੱਟ ਕੇ ਇਜ਼ਰਾਈਲ ਵੱਲੋਂ ਜੋ ਜ਼ੁਲਮ ਬੇਗੁਨਾਹ ਫਲਸਤੀਨੀ ਔਰਤਾਂ ਬੱਚਿਆਂ 'ਤੇ ਹੋ ਰਹੇ ਨੇ, 21-22 ਹਜ਼ਾਰ ਦੇ ਕਰੀਬ ਫਲਸਤੀਨੀ ਮਾਰੇ ਗਏ, ਜਿਹਨਾਂ 'ਚ 2/3 ਔਰਤਾਂ ਔਰ ਬੱਚੇ ਨੇ ਔਰ 3 ਗੁਣਾ ਜ਼ਿਆਦਾ ਜ਼ਖਮੀ, ਔਰ ਬਿਲਕੁਲ ਨੰਗੇ ਧੜ ਹੋ ਕੇ ਇਜ਼ਰਾਈਲ ਵਾਰ ਕ੍ਰਾਈਮ ਕਮਿਟ ਕਰ ਰਿਹਾ। ਔਰ ਇਸ ਸਾਰੇ ਦੇ ਚਲਦੇ ਆ ਅਸੀਂ ਜਿੱਥੇ, ਕਿਉਂਕਿ ਬਹੁਤ ਵਾਰ ਮੈਂ ਇਹ ਲਫ਼ਜ਼ ਜਦੋਂ ਇਸਤੇਮਾਲ ਕਰਦਾ ਵੀ ਇੱਕ ਸਿੰਪਥੀ ਹੁੰਦਾ ਹੈ, ਇੱਕ ਐਂਪਥੀ ਹੁੰਦਾ ਹੈ। ਸਿੰਪਥੀ ਤੁਹਾਡੀ ਹਮਦਰਦੀ ਹੁੰਦੀ ਹੈ, ਐਂਪਥੀ ਹਮਦਰਦੀ ਨਾਲੋਂ ਵੀ ਜ਼ਿਆਦਾ ਪੁਖਤਾ ਹੁੰਦੀ ਹੈ। ਐਂਪਥੀ ਹੁੰਦੀ ਕਿਉਂਕਿ ਤੁਸੀਂ ਉਹਨੂੰ ਹੰਡਾਇਆ ਹੁੰਦਾ ਹੈ। ਬਿਲਕੁਲ, ਜੇ ਤੁਸੀਂ ਹੰਡਾ ਰਹੇ ਹੁੰਦੇ ਹੋ, ਇਸ ਲਈ ਉਸ ਪੀੜ ਨੂੰ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹੋ। ਕਿਉਂਕਿ ਸਿੱਖ ਕੌਮ 7.5 ਦਹਾਕਿਆਂ ਤੋਂ ਇਨ ਜਨਰਲ 47 ਤੋਂ ਬਾਅਦ ਔਰ 4 ਦਹਾਈਆਂ ਤੋਂ ਇਨ ਪਾਰਟੀਕੂਲਰ ਜੂਨ 84 ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋਏ ਹਾਂ। ਅਸੀਂ ਜਦੋਂ ਇਹ ਪੁਕਾਰ ਜਾਂ ਆਵਾਜ਼ ਕਿਤੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਹਕੂਮਤ ਇੰਨੀ ਪਾਵਰਫੁਲ ਔਰ ਉਹਨਾਂ ਦੇ ਮੀਡੀਆ ਔਰ ਉਹਨਾਂ ਦਾ ਪ੍ਰਚਾਰ ਤੰਤਰ ਕਿ ਉਹ ਸਾਨੂੰ ਹੀ ਦਹਿਸ਼ਤਗਰਦ ਉਹਨਾਂ ਨੇ ਸਾਬਤ ਕੀਤਾ ਹੋਇਆ ਸੀ, ਏਅਰ ਇੰਡੀਆ ਵਰਗਾ ਹਾਦਸਾ ਕਰਵਾ ਕੇ। ਤਾਂ ਸਾਨੂੰ ਕਦੇ ਹਮੇਸ਼ਾ ਹੀ ਇਹ ਲੱਗਦਾ ਸੀ ਕਿ ਵੀ ਦੁਨੀਆ 'ਚ ਕਿੱਥੇ ਸੱਚ ਦੀ ਗੱਲ ਹੋਏਗੀ ਜੇ ਅਸੀਂ ਜਿਹੜੇ ਵਿਕਟਮ ਹੈ ਸਾਨੂੰ ਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਕਲਪਰੇਟ ਜਾਂ ਦੋਸ਼ੀ ਬਣਾਇਆ ਹੋਇਆ। ਹੁਣ ਇਹੀ ਵਰਤਾਰਾ ਅੱਜ ਜਦੋਂ ਕਿ ਈਵਨ ਇਸਲਾਮਿਕ ਮੁਲਕ 57 ਦੇ ਕਰੀਬ ਨੇ, ਅਮਰੀਕਾ ਵਰਗੀ ਡੈਮੋਕਰੇਸੀ ਜਿਹੜੀ ਚੈਂਪੀਅਨ ਹਿਊਮਨ ਰਾਈਟਸ, ਸਭ ਦੇ ਬਾਵਜੂਦ ਇਜ਼ਰਾਈਲ ਆਪਣੀ ਜਿਹੜਾ ਉਹ ਮਨਮਾਨੀ ਕਰ ਰਿਹਾ। ਕੌਣ ਕਿਹਦੇ ਕੀ ਇੰਟਰਸਟ ਨੇ ਬਿਸਾਈਡਸ ਦਾ ਪੁਆਇੰਟ ਹੈ। ਔਰ ਅਸੀਂ ਸਮਝਦੇ ਹਾਂ ਵੀ ਮੈਂ ਹਾਲਾਂਕਿ ਖਬਰ ਤਾਂ ਜਿਹੜੀ ਹੈ ਪਹਿਲਾਂ ਆ ਗਈ ਸੀ ਕਿ ਜੀ ਸਾਊਥ ਅਫਰੀਕਾ ਦੀ ਸਰਕਾਰ ਨੇ ਇਹ ਫੈਸਲਾ ਕੀਤਾ। ਉਹਨਾਂ ਨੇ ਸਾਊਥ ਅਫਰੀਕਾ ਨੇ ਪਹਿਲਾਂ ਤਾਂ ਇਜ਼ਰਾਈਲ ਦੇ ਐਂਬੈਸਡਰ ਨੂੰ ਉੱਥੋਂ ਕੱਢਿਆ, ਉਹਨੂੰ ਕਿਹਾ ਵੀ ਜਾ ਇੱਥੋਂ। ਇਹ ਇੱਕ ਬਹੁਤ ਵੱਡੀ
डिप्लोमैटिक सनब हुंदी है। अच्छा। और साउथ अफ्रीका वही मुल्क है जिथे नैल्सन मंडेला वर्गा बंदा जिन्हें 27 साल जेल कट्टी और किवें अपने लोगों के हकों लई लड़िया, अपार्थाइड एंड किया, नफरत नूं पासे रख के फिर वाइट माइनॉरिटी नूं भी उस ही सिस्टम च इनकॉर्पोरेट किया। और साउथ अफ्रीका ने सब तो वोकल हुंदे हैं, और मैं समझदा भी जिहड़ा नैक्सट प्रैक्टिकल सवाल चुक्या है, क्योंकि UN जनरल असैंबली या दूसरे तो बाकी मुल्कों ने भी सीज़ फायर या इजराइल नूं कंडैम किया, लेकिन ये इस केस च मेरी भी ये दिलचस्पी सी जदों साउथ अफ्रीका वालियां ने कहा सी कि जी असीं इंटरनेशनल क्रिमिनल कोर्ट च नूं लैके जावांगे ICC च। एक ICJ है जिहड़ा इंटरनेशनल कोर्ट ऑफ जस्टिस है, जिहड़ी यूनाइटेड नेशनस दी लीगल आर्म है। और ये जिहड़ा इन्हां ने साउथ अफ्रीका ने इस नूं क्योंकि वो मैंबर है, असी हमेशा क्योंकि सानू भी कई कहणगे इन्ना कुछ हुंदा है जी क्यों नहीं कोई आवाज़ चुकदा, तो साडा ये कहना हुंदा है कि भी जिहड़ी ICJ है इंटरनेशनल कोर्ट ऑफ जस्टिस है, ये UN दी लीगल आर्म है, और इहदे च कोई मैंबर देश ही जिहड़ा UN दा मैंबर देश है वो ICJ दे विच साडे जिहड़ा केस नूं लिजा सकदा है, जिहड़ा अज तक कोई लैके नहीं गया क्योंकि किसी ने साड़ी बाह नहीं फड़ी है। इसी तरह इंटरनेशनल क्रिमिनल कोर्ट एक डिफरेंट बॉडी है जिन्होंने अमरीका ने भी नहीं मानता दी हुई या अदरवाइज, पर यह जिहड़ा साउथ अफ्रीका इस केस नूं लैके गया है फलस्तीनियां दे ICJ इंटरनेशनल कोर्ट ऑफ जस्टिस, जिहदा हैडकुआटर हेग च है, जिहड़ी नीदरलैंड मुल्क दे विच ये शहर है। और 1 पेज जिहड़ी है उन्होंने दी पैटिशन है, उन्हें किन्नी सुनी जाएगी उस चो की ने, पर यह मैं समझदा भी कारगर स्टैप है बजाय सिर्फ अखबारों च बयान देण दे। और उहदे तो असी भी मैं तो ये जिहड़े क्लॉज देख रहा सी, तो मैं क्या भी कल नूं जे किसी मुल्क ने साड़ी बांह फड़ी जो इंडिया का बेलीजरेंट बिहेवियर है, कल नूं अमरीका या कैनेडा या कोई होर मुल्क वो कहे जी ठीक है उत्थे भी तुसी मार रहे हो, इन्हों इत्थे भी मार रहे हो, ये इंडिया जिहड़ा है इसनूं अकाउंटेबल बनाया जाए इंटरनेशनल कोर्ट ऑफ जस्टिस। तो ये मैं इसनूं पढ़ देना, द रिपब्लिक ऑफ साउथ अफ्रीका इंस्टीट्यूट्स प्रोसीडिंग अगेंस्ट द स्टेट ऑफ इजराइल एंड रिक्वेस्ट द कोर्ट टू इंडिकेट प्रोविजनल मेजर्स, कि लॉन्ग टर्म तक की होएगा फैसला, पहला प्रोविजनल मेजर्स इन प्लेस किए जान। ये 29 दसंबर नूं अज ही ये फाइल होया। साउथ अफ्रीका टुडे filed an application instituting proceedings against Israel before International Court of Justice, the principal judicial organ of United Nations, concerning alleged violations by Israel of its obligations under the Convention on Prevention and Punishment of the Crime of Genocide, the Genocide Convention, in relation to Palestinians in the Gaza Strip. So उन्होंने UN कन्वेंशन का हवाला दिता है कि इजराइल उन्होंने फ्लाउट कर रहा है। हुण एप्लीकेशन की है, अकॉर्डिंग टू एप्लीकेशन एक्ट्स एंड ओमिशंस बाय इजराइल आर जेनोसाइडल इन कैरेक्टर एज दे आर कमिटेड विद द रिक्विजिट स्पेसिफिक इंटेंट टू डिस्ट्रॉय Palestinians in Gaza as part of broader Palestinian national, racial and ethnical group, and that the conduct of Israel, though it's through its state organs, state agents, and other persons and entities acting on its instructions or under its direction, control or influence in relations to Palestinian Gaza is in violation of its obligations अंडर द जेनोसाइड कन्वेंशन। ये हुण पूरी टैक्नीकल लैंग्वेज है कि भी जो इजराइल उत्थे कर रहा है अपने एजेंटा राही, स्टेट ऑर्गनस राही, स्टेट एजेंट्स राही, दूसरियां राही, अपनी फौज राही, ये जेनोसाइड कन्वेंशन की जिहड़ी है वायलेशन है। फिर इस इहदे च अग्गों कहा गया इजराइल सिंस 7 October 2023 in particular has failed to prevent genocide and has failed to prosecute the direct and public incitement to genocide, and that Israel has engaged in, is engaging in, and risks further engaging in genocidal acts against the Palestinian people in Gaza। कि 7 अक्तूबर तो ही इजराइल वायलेट कर रहा है लगातारता नाल
ਔਰ ਅੱਗੋਂ ਵੀ ਉਸ ਪਾਸੇ ਹੀ ਤੁਰਿਆ ਹੋਇਆ। ਸਾਊਥ ਅਫਰੀਕਾ ਸੀਕਸ ਟੂ ਫਾਊਂਡ ਦਾ ਕੋਰਟ ਜੁਰਿਸਡਿਕਸ਼ਨ on Article 36, paragraph 1 of Statute of the Court and on Article 9 of Genocide Convention to which both South Africa and Israel are parties. ਉਹਨਾਂ ਨੇ ਉਹਦੇ ਸਟੈਚੂਟ ਕੋਟ ਕੀਤਾ ਹੈ। ਇਜ਼ਰਾਈਲ ਵੀ ਸਿਗਨੇਟਰੀ ਆ ਉਹਦਾ, ਅਸੀਂ ਵੀ ਹਾਂ। ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਰਿਕੁਐਸਟ ਕਰਦੇ ਹਾਂ, ਦਾ ਐਪਲੀਕੈਂਟ ਰਿਕੁਐਸਟ ਦਾ ਕੋਰਟ ਟੂ ਇੰਡੀਕੇਟ ਪ੍ਰੋਵੀਜ਼ਨਲ ਮੇਜਰਸ in order to protect against further severe and irreparable harm to the rights of the Palestinian people under the Genocide Convention। ਕਿ ਰਾਹ ਦਸਾਓ, ਰਾਹ ਸੁਝਾਓ ਕਿ ਵੀ ਇਸ ਕਨਵੈਨਸ਼ਨ ਦੇ ਥੱਲੇ ਜੈਨੋਸਾਈਡ ਦੇ ਜੋ ਉਹਨਾਂ ਦੇ ਰਾਈਟ ਵਾਇਲੇਟ ਹੋ ਰਹੇ ਨੇ, ਔਰ ਇਹਨੂੰ ਇਨਸ਼ੋਰ ਕਰੋ ਟੂ ਇਨਸ਼ੋਰ Israel's compliance with its obligations under the Genocide Convention not to engage in genocide and to prevent and to punish genocide। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਦਿਲਚਸਪ ਪਾਰਟ ਹੈ। ਇਸ 'ਤੇ ਕੀ ਐਕਟੀਵਿਟੀ, ਕੀ ਕਾਰਵਾਈ ਹੋਏਗੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇਸ 'ਚੋਂ ਸਾਨੂੰ ਵੀ ਇਹ ਰਾਹ ਨਜ਼ਰ ਆਇਆ ਹੈ ਕਿ ਭਾਈ ਇਹ ਵੀ ਇੱਕ, ਕਿਉਂਕਿ ਮੁਲਕ ਤਾਂ 193 ਨੇ, ਮੁਸਲਮਾਨਾਂ ਦੇ ਜਿਹੜੇ 57 ਮੁਲਕ ਨੇ ਉਹਨਾਂ 'ਚੋਂ ਕੋਈ ਨਹੀਂ ਗਿਆ ICJ ਕੋਲ। ਸਾਊਥ ਅਫਰੀਕਾ ਨੇ, ਇਹ ਕਈ ਵਾਰੀ ਪ੍ਰੈਸੀਡੈਂਟ ਹੁੰਦੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਸ ਦੇ ਉੱਤੇ ਕੀ ਜਿਹੜਾ ਹੈ ਉਹ ਐਕਟੀਵਿਟੀ ਕਰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।